ਇੰਡੀਆ ਦਾ ਜਿਹੜਾ ਰੁਪਈਆ ਆ ਉਹ ਬਿਲਕੁਲ ਥੱਲੇ ਨੂੰ ਜਾ ਰਿਹਾ ਆ ਤੇ ਜਿਹੜਾ ਤੇਲ ਦੀਆਂ ਕੀਮਤਾਂ ਆ ਉਹ ਬਿਲਕੁਲ ਉੱਪਰ ਜਾ ਰਹੀਆਂ ਹੈਗੀਆਂ। ਪਿਛਲੇ 1 ਹਫ਼ਤੇ ਦੇ ਦੌਰਾਨ ਕਹਿੰਦੇ 7 ਜਾਂ 8 ਰੁਪਈਏ 1 ਲੀਟਰ ਦੇ ਪਿੱਛੇ ਜਿਹੜੀ ਗੈਸ ਦੀ ਕੀਮਤ ਆ ਉੱਥੇ ਵੱਧ ਗਈ ਹੈਗੀ ਆ। ਸੋ ਲੋਕਾਂ ਦੇ ਵਿੱਚ ਜਿਹੜੀ ਹਾਹਾਕਾਰ ਮਚੀ ਹੋਈ ਆ। ਉੱਪਰੋਂ ਜਿਹੜਾ ਇੰਡੀਆ ਦਾ ਰੁਪਈਆ ਆ ਉਹ ਧੜਾ ਧੜ ਥੱਲੇ ਨੂੰ ਜਾ ਰਿਹਾ ਹੈਗਾ ਆ। ਸੋ 96 ਦੇ ਲਾਗੇ-ਛਾਗੇ ਪਹੁੰਚ ਚੁੱਕਾ ਹੈ, ਕਦੇ-ਕਦੇ 96.5 ਹੋ ਜਾਂਦਾ। ਪਰ ਇੰਡੀਆ ਦੇ ਵਿੱਚ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੇ ਲੋਕਾਂ ਦਾ ਧਿਆਨ ਆ ਉਹ ਸਿਰਫ ਹਿੰਦੂ, ਮੁਸਲਮਾਨ, ਸਿੱਖ ਇੱਧਰ ਹੀ ਲੱਗਾ ਹੋਇਆ ਆ। ਅੱਜ ਇੱਕ ਨਿਊਜ਼ ਆਊਟਲੈਟ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਅੱਜ ਮੁਸਲਮਾਨ ਭਰਾਵਾਂ ਦਾ ਅੱਜ ਦਿਨ ਹੈਗਾ ਆ ਈਦ, ਉਹਨਾਂ ਨੂੰ ਈਦ ਮੁਬਾਰਕ। ਤੇ ਅੱਜ ਦੇ ਈਦ ਵਾਲੇ ਦਿਨ ਇੰਡੀਆ ਦੇ ਵਿੱਚ ਬਹੁਤੀਆਂ ਸਰਕਾਰਾਂ, ਖਾਸ ਕਰਕੇ ਜਿਹੜੀ ਯੂਪੀ ਦੇ ਵਿੱਚ ਆ ਜਾਂ ਜਿੱਥੇ ਮੁਸਲਿਮ ਕਾਫੀ ਰਹਿੰਦੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੁਸਲਮਾਨ ਆ ਉਹ ਬਾਹਰ ਪਾਰਕ ਵਿੱਚ ਜਾਂ ਹੋਰ ਕਿਤੇ ਵੀ ਜਿਹੜੀ ਆ ਆਪਣੀ ਈਦ ਨਹੀਂ ਮਨਾ ਸਕਦੇ ਹੈਗੇ। ਉਹ ਕਹਿੰਦੇ ਵੀ ਉਹ ਮੁਸਲਮਾਨ ਇਹ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਮਸੀਤਾਂ ਆ ਉਹ ਕਿੱਡੀ ਕੁ ਵੱਡੀ ਬਿਲਡਿੰਗ ਹੁੰਦੀ ਹੈਗੀ ਆ, ਉਹ 'ਚ ਹਜ਼ਾਰਾਂ ਦੇ ਹਿਸਾਬ ਨਾਲ ਜਦੋਂ ਇਕੱਠ ਹੋਣਾ ਆ ਤੇ ਉੱਥੇ ਨਹੀਂ ਹੋ ਸਕਦਾ। ਸੋ ਯੂਪੀ ਦੀ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਜਿਹੜੀ ਆ ਸ਼ਿਫਟ ਦੇ ਵਿੱਚ ਕਰੋ, ਥੋੜ੍ਹੇ ਲੋਕ ਇਕੱਠੇ ਕਰਕੇ ਜਿਹੜੇ ਆ ਕਰੋ, ਪਰ ਬਾਹਰ ਤੁਸੀਂ ਜਿਹੜਾ ਇਹ ਨਹੀਂ ਕਰ ਸਕਦੇ ਹੈਗੇ। ਹਾਲਾਂਕਿ ਜਦੋਂ ਕੋਈ ਹਿੰਦੂ ਫੈਸਟੀਵਲ ਹੁੰਦੇ ਆ ਉਹ ਆਪਾਂ ਦੇਖਦੇ ਆ ਵੀ ਕਿੰਨਾ ਉੱਥੇ ਜਿਹੜਾ ਰੌਲਾ ਰੱਪਾ ਪੈਂਦਾ ਹੈਗਾ ਆ। ਪਿੱਛੇ ਜਿਹੇ ਇੱਕ ਉੱਥੇ ਹੋ ਕੇ ਵੀ ਹਟੇ ਸੀ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਮੁਸਲਮਾਨਾਂ ਦੇ ਅਗੇਂਸਟ ਮਾਹੌਲ ਆ ਇੰਡੀਆ ਦੇ ਵਿੱਚ ਉਹ ਬਣਿਆ ਹੋਇਆ ਹੈਗਾ ਆ। ਸੋ ਲੋਕਾਂ ਦਾ ਧਿਆਨ ਜਿਹੜਾ ਆ ਇਕੋਨਮੀ ਵੱਲੋਂ ਹਟਾ ਕੇ ਜਿਸ ਮੁਲਕ ਦੀ ਯੰਗ ਜਨਰੇਸ਼ਨ ਜਿਹੜੀ ਆ 25 ਸਾਲ ਤੋਂ ਥੱਲੇ ਆ, ਉਹਨਾਂ ਦੇ 25% ਤੋਂ ਜ਼ਿਆਦਾ ਲੋਕ ਅਨਪਲਾਇਡ ਹੋਣ, ਸੋ ਉਹਨਾਂ ਦਾ ਉੱਥੇ ਕੀ ਬਣਦਾ ਹੈਗਾ ਆ। ਸੋ ਕਾਫੀ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਿੱਦਾਂ ਧੱਕਾ ਹੋ ਰਿਹਾ ਆ, ਪੁਲਿਸ ਵਾਲੇ ਕਿੱਦਾਂ ਕੁੱਟ ਰਹੇ ਆ ਮੁਸਲਮਾਨਾਂ ਨੂੰ। ਜੇ ਕੋਈ ਮਸਜਿਦ ਦੇ ਬਾਹਰ ਵੀ ਜਿਹੜਾ ਨਮਾਜ਼ ਪੜ੍ਹਦਾ, ਕਿਉਂਕਿ ਉੱਥੇ ਜਗ੍ਹਾ ਨਹੀਂ ਇੰਨੇ ਲੋਕ ਐਡਜਸਟ ਹੋ ਸਕਣ। ਪਿਛਲੇ ਹਫ਼ਤੇ ਵਿਸ਼ਵ ਹਿੰਦੂ ਪਰਿਸ਼ਦ, ਇੱਕ ਜਿਹੜੀ ਫਾਰ ਰਾਈਟ ਹਿੰਦੂ ਗਰੁੱਪ ਹੈਗਾ ਆ, ਉਹ ਬੀਜੇਪੀ ਦਾ ਹੀ ਹੈਗਾ ਆ, ਉਹਨਾਂ ਨੇ ਡਿਮਾਂਡ ਕੀਤਾ ਸੀ ਵੀ ਨੇਸ਼ਨ ਵਾਈਡ ਬੈਨ ਲਾਇਆ ਜਾਵੇ ਨਮਾਜ਼ ਔਨ ਰੋਡਸ। ਤੇ ਕਹਿੰਦੇ ਵੀ ਇਹ ਜਿਹੜਾ ਆ ਸ਼ੋਅ ਆਫ ਸਟਰੈਂਥ ਕਰਦਾ ਹੈਗਾ ਕਮਿਊਨਿਟੀ ਦਾ। ਜਦੋਂ ਤੁਸੀਂ ਆਪ ਕਰਦੇ ਆ ਉਦੋਂ ਕੀ ਹੁੰਦਾ ਹੈਗਾ। ਸੋ ਅੱਜ ਈਦ ਵਾਲੇ ਦਿਨ ਜਿਹੜੀ ਆ ਪੁਲਿਸ ਲਾਈ ਗਈ ਆ ਮਸਜਿਦਾਂ ਦੇ ਲਾਗੇ, ਤਾਂ ਕਿ ਮਸਜਿਦ ਤੋਂ ਬਾਹਰ ਕੋਈ ਵੀ ਜਿਹੜਾ ਆ ਉਹ ਨਮਾਜ਼ ਨਾ ਪੜ੍ਹ ਸਕੇ। ਹਾਲਾਂਕਿ ਸਾਰਿਆਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨਾਂ ਦੀ ਗਿਣਤੀ ਆ ਉਹ ਪਾਕਿਸਤਾਨ ਦੀ ਪੋਪੂਲੇਸ਼ਨ ਨਾਲੋਂ ਜ਼ਿਆਦਾ ਆ। ਪਰ ਜੋ ਅੱਜ ਦਾ ਮਾਹੌਲ ਆ ਇੰਡੀਆ ਦੇ ਵਿੱਚ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਸੋ ਕਾਫੀ ਜਿਹੜੀਆਂ ਰਿਪੋਰਟਸ ਆ ਮੁਸਲਮਾਨਾਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਉਹ ਬੈਡ ਆ ਰਹੀਆਂ ਵੀ ਉਹਨਾਂ ਦੇ ਨਾਲ ਜਿਹੜਾ ਧੱਕਾ ਆ ਉਹ ਸ਼ਰੇਆਮ ਹੋ ਰਿਹਾ ਹੈਗਾ। ਪਹਿਲਾਂ ਆਪਾਂ ਦੇਖਿਆ ਹੀ ਆ ਸਿੱਖਾਂ ਨਾਲ ਕਿੰਨਾ ਹੁੰਦਾ ਆ, ਹੋਰ ਦਲਿਤਾਂ ਨਾਲ, ਕ੍ਰਿਸਚਨਾਂ ਨਾਲ, ਤੇ ਹੁਣ ਅੱਜ ਕੱਲ੍ਹ ਟੌਪ ਦੇ ਉੱਤੇ ਜਿਹੜੇ ਆ ਉਹ ਮੁਸਲਮਾਨ ਉਹਨਾਂ ਦੇ ਅੜਿੱਕੇ ਆਏ ਹੋਏ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅੱਜ ਨਮਾਜ਼ ਨੂੰ ਲੈ ਕੇ ਇੱਦਾਂ ਕਰਦੇ, ਕੱਲ੍ਹ ਨੂੰ ਨਗਰ ਕੀਰਤਨਾਂ ਤੇ ਉੱਤੇ ਕਰਨਗੇ। ਕੀ ਪਤਾ ਹੁੰਦਾ ਇਹਨਾਂ ਦਾ, ਇਹਨਾਂ ਨੇ ਕਿਹੜੇ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਤੋੜ ਲੈਣੀ ਆ, ਤੇ ਆਪ ਹੁੱਲੜਬਾਜ਼ੀ ਕਰਦੇ ਹੋਏ ਉਹ ਦੂਜੇ ਧਾਰਮਿਕ ਲੋਕਾਂ ਦੇ ਜਿਹੜੇ ਦੂਜੇ ਧਰਮਾਂ ਦੇ ਅਸਥਾਨਾਂ ਦੇ ਬਾਹਰ ਕਿਸ ਤਰੀਕੇ ਨਾਲ ਹੁੱਲੜਬਾਜ਼ੀਆਂ ਕਰਦੇ ਆ, ਉਦੋਂ ਉਹਨਾਂ ਨੂੰ ਨਾਲ ਪੁਲਿਸ ਪ੍ਰੋਟੈਕਸ਼ਨ ਵੀ ਜਿਹੜੀ ਉਹ ਮਿਲਦੀ ਹੁੰਦੀ ਆ। ਸੋ ਇਹ ਪਤਾ ਹੀ ਆ ਕੀ ਸਿਚੁਏਸ਼ਨ ਜਿਹੜੀਆਂ ਉੱਥੇ ਚੱਲ ਰਹੀਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਇੱਕ ਹੋਰ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਵਾਪਸ। ਖਬਰਾਂ ਹੋਰ ਵੀ ਬਹੁਤ ਸਾਰੀਆਂ ਨੇ, ਜੁੜੇ ਰਹੋ ਏਦਾਂ ਹੀ।